ਕੀਤੀ ਪਿਛਲੀ ਕਿਸੇ ਤੁਹਾਡੀ ਵੀਡੀਓ 'ਚ ਕਿ ਯਾਰ ਫੈਮਿਲੀ ਜਾਓ ਤੇ ਬੱਚੀ ਨੂੰ ਵਿਆਹ ਕੇ ਲੈ ਆਵੋ। ਹਾਂਜੀ ਯਾਰ ਇੱਥੇ ਵੀ ਜੇ ਉਹ ਮਰਿਆ ਤੇ ਸਾਡਾ ਮਰਿਆ ਭੜੀ ਸਾਹਿਬ ਜਾਂ ਤੇਰਾ ਮਰਿਆ, ਤੂੰ ਤੇਰੀ ਫੈਮਿਲੀ ਨੂੰ ਦੁੱਖ ਹੈ, ਤੁਸੀਂ ਜਾਓ। ਸਾਰੇ ਪਿੰਡ ਉਹ ਪਿੰਡ ਜਿਹੜੀ ਉਹ ਤੁਸੀਂ ਮੰਗੀ ਪਾਂਡੇ, ਉਹਨਾਂ ਨੂੰ ਉਹਦੀ ਕੀ ਪਰੇਸ਼ਾਨੀ ਹੈ, ਉਹਨਾਂ ਨੂੰ ਉਹਦੀ ਕੀ ਤਕਲੀਫ ਹੈ, ਅੱਗੂ ਤੁਹਾਨੂੰ ਇਹ ਵੀ। ਬਿਸਮਿल्लाहिर्रहमानिर्रहीम अस्सलाम वालेकुम। मैं ਤੁਹਾਡਾ ਸੱਜਣ, ਤੁਹਾਡਾ ਮਿੱਤਰ, ਤੁਹਾਡਾ ਵੀਰ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਚਾਚਾ ਰਫੀਕ, ਤੁਹਾਡੇ ਸਾਰਿਆਂ ਦੇ ਜਾਣੇ ਪਹਿਚਾਣੇ ਤੇ ਤੁਹਾਡੀ ਫਰਮਾਇਸ਼ ਵੀ ਹੁੰਦੀ ਹੈ ਕਿ ਚਾਚੇ ਹੁਣਾਂ ਦੀ ਕੋਈ ਗੱਲਬਾਤ ਸਾਨੂੰ ਸੁਣਾਓ। ਤੁਹਾਨੂੰ ਪਤਾ ਕਿ ਇਸ ਦੌਰ ਦੇ ਵਿੱਚ, ਇਸ ਵੇਲੇ ਦੇ ਵਿੱਚ ਬਹੁਤ ਘੱਟ ਲੋਕ ਐਸੇ ਸਾਨੂੰ ਲੱਭਦੇ ਨੇ ਕਿ ਜਿਨ੍ਹਾਂ ਦੇ ਕੋਲੋਂ ਕੋਈ ਕੰਮ ਦੀ ਗੱਲ ਮਿਲਦੀ ਆ। ਉਹਦੀ ਵਜ੍ਹਾ ਹੈਗੀ ਕਿ ਹੁਣ ਸਾਡੇ ਜਿਹੜੇ ਸਿਆਣੇ ਨੇ, ਸਾਡੇ ਜਿਹੜੇ ਵੱਡੇ ਨੇ, ਉਹ ਵੀ ਇੰਨੇ ਕੁ ਮਸਰੂਫ ਨੇ ਕਿ ਉਹਨਾਂ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ, ਉਹ ਆਪਣੀ ਪੀੜ੍ਹੀ ਨੂੰ, ਇਸ ਨਸਲ ਨੂੰ ਕੋਈ ਕੰਮ ਦੀ ਗੱਲ ਜਿਹੜੀ ਆ ਉਹ ਦੱਸਣ ਤਾਂ ਕਿ ਉਹਨਾਂ ਦੇ ਕੰਮ ਆਏ। ਅਤੇ ਸਾਡਾ ਇਹ ਮੰਨਣਾ ਵਾ, ਸਾਡਾ ਇਹ ਯਕੀਨ ਆ ਕਿ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ, ਜਿਹੜੇ ਸਾਡੇ ਵੱਡੇ ਹੁੰਦੇ ਨੇ, ਜਿਹੜੇ ਜ਼ਿੰਦਗੀ ਗੁਜ਼ਾਰ ਚੁੱਕੇ ਹੁੰਦੇ ਨੇ, ਜ਼ਿੰਦਗੀ ਦੇ ਉੱਚੇ ਨੀਵੇਂ ਰਾਹਾਂ ਤੋਂ ਲੰਘ ਚੁੱਕੇ ਹੁੰਦੇ ਨੇ, ਤੰਗੀਆਂ ਤਕਲੀਫਾਂ ਤੋਂ, ਚੰਗੇ ਮਾੜੇ ਵੇਲਿਆਂ ਤੋਂ ਜਿਹੜੇ ਲੋਕ ਗੁਜ਼ਰ ਚੁੱਕੇ ਹੁੰਦੇ ਨੇ, ਜਿਹੜੇ ਸਾਡੇ ਬਜ਼ੁਰਗ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਗੁਜ਼ਾਰ ਚੁੱਕੇ ਹੁੰਦੇ ਨੇ, ਜਿਹੜੀਆਂ ਗੱਲਾਂ ਉਹਨਾਂ ਦੇ ਕੋਲ ਹੁੰਦੀਆਂ ਨੇ ਉਹ ਸਾਡੀ ਨੌਜਵਾਨ ਪੀੜ੍ਹੀ ਦੇ ਕੋਲ ਜਾਂ ਉਹ ਸਾਡੇ ਕੋਲ ਨਹੀਂ ਹੈਗੀਆਂ। ਅਤੇ ਅਸੀਂ ਇਸੇ ਹੀ ਸਿਲਸਿਲੇ ਨੂੰ ਅੱਗੇ ਲੈ ਕੇ ਚੱਲਦਿਆਂ ਹੋਇਆਂ ਅੱਜ ਫਿਰ ਚਾਚਾ ਰਫੀਕ ਹੋਣਾ ਨੂੰ ਬੜੀ ਉਹਨਾਂ ਦੀ ਮੁਹੱਬਤ ਆ ਉਹਨਾਂ ਦੀ ਕਿ ਉਹ ਆਪਣੀ ਮਸਰੂਫੀਅਤ ਦੇ ਵਿੱਚੋਂ ਉਹ ਟਾਈਮ ਕੱਢ ਕੇ ਅਤੇ ਸਾਡੇ ਵੇਖਣ ਵਾਲਿਆਂ ਵਾਸਤੇ, ਸਾਡੇ ਸੁਣਨ ਵਾਲਿਆਂ ਵਾਸਤੇ ਹਰ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਉਹ ਕੰਮ ਦੀ ਅਤੇ ਕੋਈ ਨਾ ਕੋਈ ਫਾਇਦੇ ਵਾਲੀ ਗੱਲ ਜਿਹੜੀ ਆ ਉਹ ਕਰਦੇ ਨੇ। ਅਤੇ ਇੱਕ ਵਾਰੀ ਫਿਰ ਨਵੀਂ ਨਸਲ ਨੂੰ ਵਾਸਤੇ ਤੇ ਬਹੁਤ ਹੀ ਗੱਲਾਂ ਨੇ, ਬਹੁਤ ਜ਼ਿਆਦਾ ਗੱਲਾਂ ਨੇ ਕਿ ਜਿਹੜੀਆਂ ਅਸੀਂ ਨਹੀਂ ਕਰ ਸਕੇ। ਠੀਕ ਹੈ ਜੀ। ਜਿਹੜੀਆਂ ਗੱਲਾਂ ਨੂੰ ਕੰਟਰੋਲ ਠੀਕ ਹੈ ਜੀ। ਅਸੀਂ ਨਹੀਂ ਕਰ ਸਕੇ। ਕਿਸ ਵਜ੍ਹਾ ਤੋਂ ਕਿ ਅਸੀਂ ਕੁਛ ਜਿਹੜੀ ਸਾਡੀ ਉਮਰ ਹੈ ਨਾ, ਪਹਿਲੀ ਗੱਲ ਤਾਂ ਇਹ ਕਿ ਅਸੀਂ ਬਹੁਤ ਜ਼ਿਆਦਾ ਅਨਪੜ੍ਹ, ਇੱਧਰ ਆ ਜਾ ਚਾਚੀ ਉਹਨਾਂ ਦੀ ਗੱਲਾਂ ਸੁਣਾ ਕੇ ਇੱਧਰ ਆ ਜਾ। ਹਾਂਜੀ। ਜ਼ਿਆਦਾ ਸਾਡੀ ਜਿਹੜੀ ਉਮਰ ਹੈ ਨਾ ਇਹ ਅਨਪੜ੍ਹ ਹੈ। ਇਹ ਜਿਹੜੀ ਉਮਰ ਹੈ ਇਹ ਪੜ੍ਹੀ ਲਿਖੀ ਹੈ। ਠੀਕ ਹੈ। ਅਤੇ ਮੈਂ ਸਮਝਦਾ ਕਿ ਜਿਹੜੀਆਂ ਚੀਜ਼ਾਂ ਸਾਡੇ ਕੋਲੋਂ ਕੰਟਰੋਲ ਨਹੀਂ ਹੋਈਆਂ, ਕਿਉਂਕਿ ਸਾਡੇ 'ਚ ਇੰਨੀ ਅਕਲ ਸੋਚ ਨਹੀਂ ਸੀ, ਇੰਨੀ ਤਾਲੀਮ ਨਹੀਂ ਸੀ, ਅਸੀਂ ਨਹੀਂ ਕਰ ਸਕੇ, ਅਤੇ ਇਹਨਾਂ ਨੂੰ ਲਾਜ਼ਮੀ ਕਰਨੀਆਂ ਚਾਹੀਦੀਆਂ ਨੇ। ਠੀਕ ਹੈ। ਤੁਸੀਂ ਇੰਝ ਹੀ ਸਮਝੋ ਕਿ ਮੈਂ ਤੁਹਾਨੂੰ ਵਾਪਸ ਖੜਨਾ 47 'ਚ। ਠੀਕ ਹੈ ਜੀ। ਜਿੱਥੋਂ ਸਾਡੀ ਜ਼ਿੰਦਗੀ ਟੁਰੀ ਆ, ਜਿਸ ਤਰ੍ਹਾਂ ਹਾਂਜੀ। ਕੁਛ ਐਸੀਆਂ ਚੀਜ਼ਾਂ ਹਨ 47 ਤੋਂ ਜਿਹੜੀਆਂ ਸ਼ੁਰੂ ਹੋਈਆਂ, ਜਿਹੜੀਆਂ ਜਾਇਜ਼ ਸਨ, ਉਹ ਅਸਾਂ ਖ਼ਤਮ ਕਰ ਦਿੱਤੀਆਂ। ਠੀਕ ਹੈ। ਜਿਹੜੀਆਂ ਸਾਡੇ ਫਾਇਦੇ ਦੀਆਂ ਹਨ ਨਾ, ਉਹਨਾਂ ਨੂੰ ਅਸਾਂ ਖ਼ਤਮ ਕਰ ਦਿੱਤਾ ਜੀ। ਅਤੇ ਜਿਹੜੀਆਂ ਚੀਜ਼ਾਂ ਦਾ ਕੋਈ ਵਜੂਦ ਜਾਂ ਕੋਈ ਲੈਣਾ ਦੇਣਾ ਨਹੀਂ ਨਾ ਮਕਸਦ, ਉਹਨਾਂ ਨੂੰ ਅੱਜ ਤੱਕ ਅਸੀਂ ਨਾਲ ਲਈ ਜਾਣ ਡੇ, ਨਾਲ ਲਈ ਜਾ ਰਹੇ ਹਾਂ, ਔਰ ਉਹਨਾਂ ਨੂੰ ਬੜਾ ਅਸੀਂ ਉੱਤੇ ਲੈ ਕੇ ਜਾ ਰਹੇ ਹਾਂ। ਠੀਕ ਹੈ। ਇਹ ਛੋਟੀ ਗੱਲ ਮੈਂ ਤੁਹਾਨੂੰ ਦੱਸਣਾ ਕਿ ਤੁਸੀਂ ਸਮਝੋ ਗੱਲ। ਮੈਂ ਫਿਰ ਉੱਥੇ ਹੀ, ਕਿਉਂਕਿ ਮੈਂ ਸਮਝਣਾ ਕਿ ਮੇਰੇ ਕਿਸੇ ਭਰਾ ਦਾ ਨਾ ਦਿਲ ਨਾ ਦੁਖੇ ਜਾਂ ਉਹਨੂੰ ਪਰੇਸ਼ਾਨੀ ਨਾ ਬਣੇ, ਕਿ ਮੈਂ ਗੱਲ ਆਪਣੇ 'ਤੇ ਹੀ ਰੱਖਾਂ। ਜੀ। ਠੀਕ ਆ। ਗੱਲ ਮੈਂ ਆਪਣੇ 'ਤੇ ਹੀ ਰੱਖਾਂ। ਇਹ ਇੱਕ ਮੈਂ ਰਸਮ ਵੇਖ ਰਿਹਾ ਵਾਂ ਫੌਤਗੀ ਦੀ, ਜਿਹੜੀ ਇੰਤਹਾ ਦੀ ਗਲਤ ਹੈ। ਜੀ। ਇੰਝ ਹੀ ਸਮਝ ਲਓ ਕਿ ਯਾਰ ਕਿਧਰੇ ਮੇਰੀ ਭੈਣ ਵਿਆਹੀ ਹੈ। ਜੀ। ਮੇਰੀ ਉਹ ਭੈਣ ਜਾਂ ਮੇਰਾ ਉਹ ਭਣੂਜਾ ਬਿਮਾਰ ਨੇ, ਉਹ ਹਸਪਤਾਲ ਨੇ। ਠੀਕ ਹੈ। ਜਦੋਂ ਉਹ ਹਸਪਤਾਲ ਨੇ ਤੇ ਉਹਨਾਂ ਨੂੰ ਮੇਰੀ ਬੜੀ ਸਖਤ ਜ਼ਰੂਰਤ ਹੈ ਉੱਥੇ। ਬਿਲਕੁਲ ਠੀਕ ਹੈ। ਹਾਲਾਂਕਿ ਮੈਂ ਹਸਪਤਾਲ ਗਿਆ ਹੀ ਨਹੀਂ, ਕਿਉਂਕਿ ਮੈਂ ਉੱਥੇ ਜਾਵਾਂਗਾ, ਹਸਪਤਾਲ ਦੇ ਵਿੱਚ ਪੈਸੇ ਦੀ ਵੀ ਜ਼ਰੂਰਤ ਹੈ, ਬਿਲਕੁਲ ਇਨਸਾਨ ਦੀ ਵੀ ਜ਼ਰੂਰਤ ਹੈ, ਕੋਈ ਵਾਕਫੀ, ਕੋਈ ਤਲਕ, ਅਤੇ ਮੈਂ ਹੁਣ ਪਤਾ ਲੈਣ ਵਾਸਤੇ ਨਹੀਂ ਗਿਆ। ਜੇ ਉਹ ਮੇਰੀ ਭੈਣ ਹੀ ਇੰਝ ਸਮਝੋ ਵੀ ਉਹ ਬਿਮਾਰ ਹੈ, ਜਾਂ ਮੇਰਾ ਉਹ ਭਣੂਜਾ ਹੀ ਲਾਓ ਬਿਮਾਰ ਹੈ, ਅਤੇ ਉਹ ਵੀ ਵੇਖ ਰਿਹਾ ਕਿ ਯਾਰ ਉਹ ਬੰਦਾ ਆ ਨਹੀਂ ਰਿਹਾ। ਜਦੋਂ ਐਨ ਟਾਈਮ ਮੈਂ ਨਹੀਂ ਨਾ ਗਿਆ ਤਾਂ ਉਹਨੂੰ ਬੜਾ ਗੁੱਸਾ ਹੈ, ਕੁਛ ਉਹ ਬਿਮਾਰ ਹੈ, ਉਹਦਾ ਗੁੱਸਾ ਹੈ। ਉਹਨੇ ਆਪਣੀ ਔਲਾਦ ਨੂੰ ਆਖਣਾ, ਓਏ ਉਹ ਫਲਾਣਾ ਬਗੈਰਤ ਮੇਰੇ ਮਰਨ 'ਤੇ ਵੀ ਆਇਆ ਨਾ, ਅਤੇ ਕਿਤੇ ਮੇਰਾ ਉਹਦਾ ਕਫਨ ਨਾ ਮੈਨੂੰ ਪਾਇਓ ਜੇ। ਮਤਲਬ ਉਹ ਗੁੱਸੇ ਨਾਲ ਆਪਣੀ ਔਲਾਦ ਨੂੰ ਤਗੀਦ ਕਰ ਗਿਆ। ਠੀਕ ਹੈ। ਜਿਸ ਤਰ੍ਹਾਂ ਇਹ ਸਾਡਾ ਬਹੁਤ ਜ਼ਿਆਦਾ ਜੱਟਾਂ ਵਿੱਚ ਹੀ ਪਾਈ ਜਾਂਦੀ ਹੈ ਚੀਜ਼।
ਚਲੋ ਜੀ ਉਹ ਬੰਦਾ ਫੌਤ ਹੋ ਗਿਆ। ਹੂੰ, ਹੁਣ ਸਾਨੂੰ ਸੁਣਾ ਆ ਗਿਆ ਜਨਾਬ ਹਾਂ ਇੱਥੋਂ ਇੰਤਜ਼ਾਮ ਕੀਤਾ ਜੀ 10 ਨਾਲ ਲਏ ਨੇ ਜੀ ਸਾਡੇ ਜਾਂਦਿਆਂ ਨੂੰ ਉਹ ਵੀ ਵਿਹੜਾ ਭਰਿਆ ਬੜੀ ਖਲਕਤ ਆਈ ਏ। ਜੀ ਉੱਥੇ ਹੁਣ ਆਹ ਮੁਤਾਲਬਾ ਕਰ ਦਿੱਤਾ ਜੀ ਆਹਾਂ ਤੇ ਕਫਨ ਪਾਣਾ। ਉਹਦੇ ਪੁੱਤਰਾਂ ਨੇ ਆਹਾਂ ਨਹੀਂ ਤੁਹਾਡਾ ਕਫਨ ਪਾਣਾ। ਹੂੰ, ਕੰਜਰਖਾਨਾ ਬਣ ਗਿਆ ਜੀ ਲੁੱਚ ਬਣ ਗਿਆ। ਹੂੰ, ਹਾਲਾਂਕਿ ਯਾਰ ਹੋਈ ਤੇ ਫੌਤਗੀ ਹੈ ਜੀ ਇਹਦੇ ਉੱਤੇ ਵੀ ਕੋਈ ਕੰਜਰਖਾਨਾ ਬਣਦਾ ਜੀ ਨਹੀਂ ਬਿਲਕੁਲ। ਪਰ ਅਸਾਂ ਬਣਾ ਲਿਆ ਹੂੰ, ਕਿਹੜੀ ਗੱਲ ਨਾਲ ਬੇਵਕੂਫੀ ਨਾਲ ਉਹ ਜਿਹੜੀ ਇਹਨੂੰ ਅਸੀਂ 47 ਚ ਛੱਡ ਕੇ ਨਹੀਂ ਆਏ। ਹਾਲਾਂਕਿ ਇਹ ਚੀਜ਼ ਹੀ ਫਜ਼ੂਲ ਹੈ ਹੂੰ, ਕਿ ਯਾਰ ਅੱਲਾ ਤੰਦਰੁਸਤੀ ਦੇ ਫੌਤ ਜਿਹੜਾ ਹੋਇਆ ਉਹਦੇ ਪੁੱਤਰ ਨੇ ਉਹਦੀ ਜਾਇਦਾਦ ਹੈ ਉਹ ਆਪਣੇ ਪੁੱਤਰਾਂ ਵਾਸਤੇ ਛੱਡ ਕੇ ਗਿਆ। ਸਾਰੀ ਜ਼ਿੰਦਗੀ ਅਗਰ ਉਹਨੇ ਝੂਠ ਕੀਤਾ ਸੱਚ ਕੀਤਾ ਜੋ ਕੁਝ ਵੀ ਕੀਤਾ ਆਪਣੇ ਪੁੱਤਰਾਂ ਲਈ ਕੀਤਾ। ਬਿਲਕੁਲ ਠੀਕ ਹੈ ਯਾਰ ਅੱਜ ਉਹਦੇ ਪੁੱਤਰ ਉਹਨੂੰ ਤਰੈਗਾ ਹੀ ਕੱਪੜਾ ਨਹੀਂ ਦੇ ਸਕਦੇ। ਹੂੰ, ਉਹਨਾਂ ਦੀ ਇਹ ਕੋਈ ਸਹੀਅਤ ਨਹੀਂ। ਹੂੰ, ਜਿੱਥੇ ਮੇਰੇ ਪੈਸਿਆਂ ਦੀ ਜ਼ਰੂਰਤ ਸੀ ਮੇਰੇ ਪੈਸਿਆਂ ਦੀ ਜ਼ਰੂਰਤ ਸੀ ਉੱਥੇ ਤਾਂ ਮੈਂ ਗਿਆ ਹਸਪਤਾਲ ਨਹੀਂ। ਉੱਥੇ ਤੇ ਮੈਂ ਗਿਆ ਨਹੀਂ। ਹੂੰ, ਅੱਜ ਉਹਨਾਂ ਦੇ ਘਰ ਕੰਜਰਖਾਨਾ ਪਾਉਣ ਵਾਸਤੇ ਮੈਂ ਕਫਨ ਚੁੱਕੀ ਫਿਰਨਾ ਵਾ। ਹੂੰ, ਇਹ ਭੱਟੀ ਸਾਹਿਬ ਹੈ ਚੀਜ਼ ਕਿ ਨਹੀਂ ਹਰ ਘਰ ਦੇ ਵਿੱਚ? ਬਿਲਕੁਲ ਇੰਜੀ ਹੈ। ਹਾਲਾਂਕਿ ਇਹ ਬੜੀ ਫਜ਼ੂਲ ਬਿਲਕੁਲ ਹੈ। ਇੰਜੀ ਹੈ ਜੀ। ਅੱਛਾ ਇਸ ਤਰ੍ਹਾਂ ਹੀ ਹੈ। ਉਹ ਹੁਣ ਕੰਜਰਖਾਨਾ ਜਨਾਬ ਮਰ ਪਿੱਟ ਕੇ ਤੇ ਕਿਸੇ ਕੋਈ ਤੁਹਾਡੇ ਵਰਗਾ ਸਿਆਣਾ ਪਿਆ ਉਹਨੇ ਮੈਨੂੰ ਹੀ ਸਮਝਾਇਆ ਵੇ ਪਰਾਉਣਿਆ ਤੂੰ ਹੀ ਛੱਡ ਦੇ ਯਾਰ ਗੱਲ ਹੂੰ, ਜਾਂ ਉਹਨਾਂ ਨੂੰ ਸਮਝਾਇਆ ਉਹ ਪੁੱਤਰ ਜਾਂ ਸਾਡੇ ਤੁਸੀਂ ਘਰ ਚਲੋ ਜੀ ਛੱਡ ਆਏ ਨੇ ਤੂੰ ਉਹ ਟਾਈਮ ਗੁਜ਼ਰਿਆ। ਹੂੰ, ਅੱਗੋਂ ਹੁਣ ਉੱਥੇ ਜਨਾਜ਼ਾ ਪੜਨ ਗਿਆ ਮੌਲਵੀ ਸਾਹਿਬ ਨੇ ਐਲਾਨ ਕੀਤਾ ਜੀ ਫਲਾਣੇ ਦਿਨ ਖਤਮ ਜੇ। ਜੀ ਅਸੀਂ ਹੁਣ ਉੱਥੇ ਰਾਤ ਰਹੇ ਹਾਂ ਪਿੰਡ ਆ ਗਏ ਹਾਂ। ਅਸਾਂ ਹੁਣ ਇੱਥੇ ਆਣ ਕੇ ਤੇ 10 ਦਿਨਾਂ ਨੂੰ ਖਤਮ ਹੈ। ਹੂੰ, 10 ਦਿਨ ਨਾ ਮੈਂ ਹੀ ਕੋਈ ਕੰਮ ਕਰਨਾ ਨਾ ਮੇਰੇ ਨਾਲ ਦੀ ਨੇ ਕਰਨਾ। ਹੂੰ, ਉਹ ਵੀ ਪੂਰਾ ਪਿੰਡ ਫਿਰਨ ਡਈ ਹੈ ਮੰਗੀ ਇਕੱਠੀ ਕਰਨ ਡਈ ਹੈ। ਹੂੰ, ਉਹ ਮੰਗੀ ਇਕੱਠੀ ਕਰਨ ਡਈ ਹੈ ਕਿ ਉੱਥੇ ਸਾਡੇ ਨਾਲ ਜਾਣਾ ਜੇ। ਹੂੰ, ਤੇ ਮੈਂ ਵੀ ਡੇਰੇ ਤੇ ਬੈਠਾ ਤੂੰ ਉਹ ਰੋਡ ਤੋਂ ਦੀ ਵੀ ਜਾਣ ਡਿਆ ਵਾ ਆ ਭੱਟੀ ਸਾਹਿਬ ਉਹ ਫਲਾਣੇ ਦਿਨ ਖਤਮ ਹੈ ਮੇਰੇ ਨਾਲ ਚੱਲਣਾ ਜੇ। ਹੂੰ, ਪਹਿਲੀ ਗੱਲ ਤੇ ਇਹ ਹੈ ਕਿ ਕਿਸੇ ਬੰਦੇ ਦੇ ਜੇਨ ਚ ਇਹ ਨਾ ਕਿ ਇਹ ਬੰਦਾ ਵਾਬੀ ਹੈ। ਵਾਬੀ ਨਹੀਂ ਮੈਂ ਅਲਹਮਦੁਲਿਲਾ ਕਟਰ ਅਹਿਲੇ ਸੁਨਤ ਜਮਾਤ ਹਾਂ। ਮੈਨੂੰ ਖਤਮ ਤੇ ਕੋਈ ਇਤਰਾਜ਼ ਨਹੀਂ। ਠੀਕ ਹੈ। ਠੀਕ ਹੈ ਬਿਲਕੁਲ ਠੀਕ ਹੈ। ਮੈਨੂੰ ਇਤਰਾਜ਼ ਹੈ ਮੰਗੀ ਤੇ ਤਰੀਕੇਕਾਰ ਤੇ ਜਿਹੜਾ ਤਰੀਕਾ ਸੀ ਜਿਹੜਾ ਤਰੀਕਾ ਅਪਣਾਇਆ ਹੈ ਹੋਇਆ। ਉਹਦੇ ਤੇ ਇਤਰਾਜ਼ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਪਿਛਲੀ ਕਿਸੇ ਤੁਹਾਡੀ ਵੀਡੀਓ 'ਚ ਕਿ ਯਾਰ ਫੈਮਿਲੀ ਜਾਓ ਤੇ ਬੱਚੀ ਨੂੰ ਵਿਆਹ ਕੇ ਲੈ ਆਵੋ। ਹਾਂਜੀ ਯਾਰ ਇੱਥੇ ਵੀ ਜੇ ਉਹ ਮਰਿਆ ਤੇ ਸਾਡਾ ਮਰਿਆ ਭੱਟੀ ਸਾਹਿਬ ਜਾਂ ਤੇਰਾ ਮਰਿਆ ਤੂੰ ਤੇਰੀ ਫੈਮਿਲੀ ਨੂੰ ਦੁੱਖ ਹੈ ਤੁਸੀਂ ਜਾਓ। ਸਾਰੇ ਪਿੰਡ ਨੂੰ ਉਹ ਇਕੱਠਾ ਪਿੰਡ ਕਰਨ ਜਿਹੜੀ ਉਹ ਤੁਸੀਂ ਮੰਗੀ ਪਾਂਡੇ ਉਹਨਾਂ ਨੂੰ ਉਹਦੀ ਕੀ ਪਰੇਸ਼ਾਨੀ ਹੈ ਉਹਨਾਂ ਨੂੰ ਉਹਦੀ ਕੀ ਤਕਲੀਫ ਹੈ। ਹੂੰ, ਹੂੰ, ਅੱਗੂ ਤੁਹਾਨੂੰ ਇਹ ਵੀ ਪਤਾ ਵਾ ਵੀ ਸਾਡੇ ਭੜੇਵੇਂ ਜਿੰਨੀ ਕੁ ਪਾਵਰ ਦੇ ਮਾਲਕ ਨੇ। ਠੀਕ ਹੈ। ਠੀਕ ਹੈ ਤੁਸੀਂ ਹੁਣ ਉਹ ਜਨਾਬ ਪੂਰਾ ਇਕੱਠਾ ਸਿਸਟਮ ਕਰਕੇ ਇੱਥੇ ਹੁਣ ਨਵਾਂ ਲੁੱਚ ਫੇਰ ਤਲ ਕੱਤਾ ਵੇਖੋ ਕਿ ਮਰੇ ਦੀ ਅਸੀਂ ਖਬਰ ਲੈਣ ਨਹੀਂ ਗਏ। ਇੱਥੇ ਤੁਹਾਂ ਭੱਟੀ ਸਾਹਿਬ ਸੂਟ ਲੈ ਕੇ ਜਾਣਾ ਹੈ। ਹੂੰ, ਉਹ ਸੂਟ ਕਿਹਦਾ ਖੜਨਾ ਜਿਹੜਾ ਮਰ ਗਿਆ ਹੈ। ਹੂੰ, ਉਹ ਖੁਦਾ ਦਿਓ ਬੰਦਿਓ ਕੋਈ ਅਕਲ ਤੂੰ ਕੋਈ ਹੋਸ਼ ਕਰੋ ਕਿ ਬੰਦਾ ਤੇ ਮਰ ਗਿਆ ਸੂਟ ਤੁਸੀਂ ਉਹਦਾ ਲਈ ਜਾਣ ਡਏ ਹੋ। ਅੱਛਾ ਫਿਰ ਉਹ ਜਦੋਂ ਸੂਟ ਉੱਥੇ ਪਹੁੰਚਦਾ ਹੈ ਤੇ ਸੂਟ ਖੜਨ ਵਾਲਾ ਜਿਹੜਾ ਲੈ ਕੇ ਗਿਆ ਉਹ ਵੇਖੋ ਤੇ ਜਿਹਨੂੰ ਉਹ ਦਿੱਤਾ ਜਾਣਾ ਉਹ ਵੇਖੋ। ਹੁਣ ਮੈਂ ਤੇ ਆਪਣੇ ਘਰ ਬੜਾ ਗਰੀਬ ਆ ਮੈਂ ਤੇ ਰਿਸ਼ਤੇਦਾਰਾਂ ਦੇ ਲੰਘ ਵਾਸਤੇ ਜੀ। ਉਹ ਸੂਟ ਖਰੀਦਣਾ ਤੇ ਖਰੀਦਣ ਦੇ ਮੇਰੇ ਕੋਲ ਪੈਸੇ ਹੀ ਨਹੀਂ। ਜੀ ਮੈਂ ਤੇ ਉਹ ਸੂਟ ਖਰੀਦਣ ਡਿਆ ਕਰਜ਼ ਚੁੱਕ ਕੇ। ਬਿਲਕੁਲ ਠੀਕ ਹੈ। ਮੈਂ ਜਿਹੜਾ ਉਸ ਪਿੰਡ ਤੱਕ ਜਾਣਾ ਮੇਰੇ ਕੋਲ ਕਿਰਾਇਆ ਨਹੀਂ ਮੈਂ ਕਿਰਾਇਆ ਕਰਜ਼ ਚੁੱਕ ਕੇ ਜਾਣ ਡਿਆ ਮੈਂ ਤਾਂ ਬਹੁਤ ਗਰੀਬ ਹਾਂ। ਅੱਗੋਂ ਹੁਣ ਉਹ ਜਿਹਨੂੰ ਸੂਟ ਦਿੱਤਾ ਜਾਣਾ ਉਹ ਮੌਲਵੀ ਨੂੰ ਦਿੱਤਾ ਜਾਣਾ ਹੂੰ, ਤੇ ਮੌਲਵੀ ਦੇ ਤੇ 10 ਅਕਾਊਂਟਾਂ ਦੇ ਵਿੱਚ ਉਹ ਬੈਂਕਾਂ ਦੇ ਵਿੱਚ ਅਕਾਊਂਟ ਨੇ। ਪੈਸੇ ਪਏ ਹੋਏ ਨੇ। ਅੱਛਾ ਕਿਆ ਉਹ ਏਡੇ ਗਰੀਬ ਬੰਦੇ ਦਾ ਜਿਹਨੇ ਕਰਜ਼ ਚੁੱਕ ਕੇ ਸੂਟ ਖਰੀਦਿਆ ਯਾਰ ਉਹ ਉਸ ਮੌਲਵੀ ਨੂੰ ਲੱਗੇਗਾ ਜਾਂ ਉਹ ਜਿਹੜਾ ਸਾਡਾ ਭਰਾ ਫੌਤ ਹੋ ਗਿਆ ਉਹਨੂੰ ਕੋਈ ਫਾਇਦਾ ਪਹੁੰਚੇਗਾ? ਕੋਈ ਨਹੀਂ। ਹਾਂ ਉਹਨੂੰ ਉਹ ਫਾਇਦਾ ਪਹੁੰਚਦਾ ਮੈਂ ਉਹਦਾ ਸੂਟ ਨਾ ਖੜਾ ਉਹੋ ਹੀ ਰਾਸ਼ਨ ਲਿਆ ਕੇ ਘਰ 'ਚ ਆਪਣੇ ਬੱਚਿਆਂ ਨੂੰ ਦੇਵਾਂ ਕਿਉਂ ਮੈਂ ਗਰੀਬ ਹਾਂ। ਬਿਲਕੁਲ। ਪਰ ਮੈਂ ਬੱਚੇ ਭੁੱਖੇ ਰੱਖ ਲਏ ਨੇ ਉੱਥੇ ਰਿਸ਼ਤੇਦਾਰਾਂ 'ਚ ਸੂਟ ਮੈਂ ਜ਼ਰੂਰ ਖੜਿਆ। ਯਾਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ 47 'ਚ ਛੱਡ ਕੇ ਆਉਣੀਆਂ ਚਾਹੀਦੀਆਂ। ਠੀਕ ਹੈ। ਅਸਾਂ ਨਹੀਂ ਛੱਡੀਆਂ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਆ। ਆ ਥੋੜੀ ਜੀ ਗੱਲ ਆ ਜਿਸ ਤਰ੍ਹਾਂ ਯਾਰਾ ਤੁਹਾਡੇ ਕੋਈ ਇੱਥੇ ਵਿਆਹ ਸ਼ਾਦੀ ਹੁੰਦਾ ਵਾ ਜੀ ਵਿਆਹ ਦੇ ਮੁਤਲਕਾ ਸਭ ਤੋਂ ਜ਼ਿਆਦਾ ਕੰਜਰਖਾਨਾ ਜਿਹੜਾ ਵਾ ਇਹ ਮਹਿੰਦੀ ਦੀ ਰਾਤ ਹੁੰਦਾ। ਸਭ ਤੋਂ ਜ਼ਿਆਦਾ ਕੰਜਰਖਾਨਾ ਤੇ ਮੌਲਵੀ ਦੇ ਘਰ ਵੀ ਹੁੰਦਾ ਵਾ ਤੇ ਜਾਲ ਦੇ ਘਰ ਵੀ ਹੁੰਦਾ। ਠੀਕ ਹੈ। ਯਾਰ ਇਹ ਕੋਈ ਲਿਖੀ ਪੜੀ ਚੀਜ਼ ਤੇ ਨਹੀਂ ਵੀ ਇਹ ਜ਼ਰੂਰ ਹੋਣੀ ਹੈ।
ਠੀਕ ਹੈ। ਖਤਮ ਜਿਹੜਾ ਇਹ ਕੋਈ ਲਿਖੀ ਪੜ੍ਹੀ ਚੀਜ਼ ਤੇ ਨਹੀਂ ਜ਼ਰੂਰ ਹੋਣਾ। ਉਹ ਖੁਦਾ ਦਿਓ ਬੰਦਿਓ ਬੰਦਾ ਫੌਤ ਹੋ ਗਿਆ, ਠੀਕ ਹੈ, ਤੁਹਾਡੇ ਕੋਈ ਥੋੜ੍ਹੀ ਗੁੰਜਾਇਸ਼ ਹੈ, ਕੋਈ ਇੱਕ ਦੇਗ ਪਕਾਓ, ਦੇਗ ਪਕਾ ਕੇ ਉੱਥੇ ਬਵੋ, ਉਹਦੇ ਲਈ ਦੁਆ ਫੈਤਿਹਾ ਕਰੋ, ਉਹ ਬੱਚਿਆਂ ਨੂੰ ਖਵਾਓ। ਤੁਹਾਨੂੰ ਅੱਲਾ ਨੇ ਤੌਫੀਕ ਦਿੱਤੀ ਹੈ, ਤੁਹਾਡੇ ਕੋਲ ਮਸਜਿਦ ਹੈ, ਉਹਦੇ ਨਾਂ ਦਾ ਲੱਖ 2 ਲੱਖ 20 ਲੱਖ ਲਾਓ ਇਸ ਮਸਜਿਦ ਦੇ ਉੱਤੇ, ਉਸ ਬੰਦੇ ਨੂੰ ਇਹ ਫਾਇਦਾ ਹੋਏ। ਜੀ ਅਸੀਂ ਆਪਣੀ ਫੈਮਿਲੀ 'ਚ ਚੀਜ਼ ਬਦਲੀ ਹੀ ਹੈ। ਠੀਕ ਹੈ। ਅਸੀਂ ਆਪਣੇ ਇਹ ਪੂਰਾ ਆਪਣਾ ਜਿਹੜਾ ਕਬੀਲਾ ਇਹ ਮੇਰੇ ਭਾਈ ਬੈਠੇ ਨੇ, ਉਹ ਭੈਣ ਸਾਡੀ ਉਦੋਂ ਫੌਤ ਹੋਈ, ਅਸੀਂ ਉਹ ਜਨਾਜ਼ਗਾਹ ਦੇ ਵਿੱਚ ਫਿਲਟਰ ਲਾਇਆ। ਠੀਕ ਹੈ। ਉਹਨਾਂ ਦੇ ਮੇਰਾ ਖਿਆਲ ਹੈ ਉਹਨੂੰ ਖਰੇ ਕੋਈ 5 7 10 ਸਾਲ ਹੋਣ ਡਏ ਨੇ, ਸਾਰਾ ਉੱਥੋਂ ਇਲਾਕਾ ਪਾਣੀ ਪੀਣ ਡਿਆ, ਕੋਈ ਫਾਇਦਾ ਹੈ ਨਾ। ਬਿਲਕੁਲ। ਮੇਰਾ ਭਾਈ ਵੱਡਾ ਫੌਤ ਹੋਇਆ, ਅਸੀਂ ਮਸਜਿਦ ਦੇ ਉਹ ਮਤਲਬ ਕੰਮ ਕਰਵਾਇਆ, ਮਨਾਰ ਲਵਾਏ ਨੇ, ਉਹ ਟੈਲ, ਮਤਲਬ ਇਸ ਤਰ੍ਹਾਂ ਨਹੀਂ, ਇਹ ਉਹ ਗੱਲਾਂ ਜੋ ਓਪਨ ਕਰਨ ਵਾਲੀਆਂ ਨਹੀਂ, ਮੈਂ ਸਿਰਫ ਇਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਗੱਲ ਕਰ ਰਿਹਾ। ਬਿਲਕੁਲ ਠੀਕ ਹੈ ਕਿ ਯਾਰ ਇਹ ਪੈਸੇ ਨੂੰ ਉੱਥੇ ਇਸਤੇਮਾਲ ਕਰੋ ਜਿੱਥੇ ਉਸ ਮਰਨ ਵਾਲੇ ਨੂੰ ਕੋਈ ਫਾਇਦਾ ਹੋਏ। ਠੀਕ ਹੈ। ਤੇ ਯਾਰ ਤੁਸੀਂ ਆ ਮੰਗੀਆਂ ਆ ਹੁਣ ਪਿੰਡਾਂ ਦੇ ਚ ਕਿ ਬੜਾ ਰਿਵਾਜ, ਉਹ ਪਹਿਲਾਂ ਤਾਂ ਅਸੀਂ ਜੱਟ ਪਾਉਂਦੇ ਹਾਂ ਟਰਾਲੀਆਂ ਵੱਡੇ ਟਰੈਕਟਰਾਂ ਦੇ ਪਿੱਛੇ, ਹੁਣ ਉਹ ਟਰਾਲੀਆਂ ਦੇ ਨਾਲ ਉਹ ਭੈਣੇ ਲੋਡਰ ਰਕਸ਼ੇ ਵੀ ਆ ਗਏ ਨੇ, ਦੂਜੇ ਰਕਸ਼ੇ ਵੀ, ਐਵਰੀ ਡੱਬੇ ਵੀ। ਉਹ ਜਿਹੜੇ ਪਿੰਡ ਖਤਮ ਹੁੰਦਾ ਜੇ ਨਾ, ਉਹ ਦੂਰੋਂ ਹੀ ਤੁਸੀਂ ਵੇਖੋ ਤੇ ਇੰਨੀ ਕੁ ਉੱਥੇ ਗੱਡੀ ਖਲੋਤੀ ਹੁੰਦੀ ਹੈ ਜਿਵੇਂ ਇੱਥੇ ਪਤਾ ਨਹੀਂ ਕੀ ਕੋਈ। ਬਲਕਿ ਅਗਰ ਮੈਂ ਤੁਹਾਡੀ ਗੱਲ ਥੋੜਾ ਸਾਰਾ ਕਰਾਂ ਨਾ, ਹੁਣ ਤੇ ਬਕਾਇਦਾ ਇਸ ਰਸਮ ਨੂੰ, ਇਸ ਰਿਵਾਜ ਨੂੰ ਅਸੀਂ ਇੰਨਾ ਕੁ ਅੱਗੇ ਲੈ ਗਏ ਕਿ ਮੈਰਿਜ ਹਾਲ ਬੁੱਕ ਕਰਾਏ ਜਾਂਦੇ ਨੇ, ਮਾਰਕੀਆਂ ਜਿਹੜੀਆਂ ਨੇ ਉੱਥੇ, ਔਰ ਕੁਝ ਲੋਕ ਤੇ ਮਤਲਬ ਉਹ ਬਾਹਰ ਖੁੱਲੀ ਜਗ੍ਹਾ ਦੇ ਉੱਤੇ ਇਹਦੇ ਵਾਸਤੇ ਪੂਰੇ ਉਹ ਟੈਂਟ ਕਨਾਤਾਂ ਲਾ ਕੇ 1000 2,000 ਬੰਦੇ ਦਾ ਉਹ ਖਤਮ ਦਾ ਇੰਤਜ਼ਾਮ ਜਿਹੜਾ ਉਹ ਇੰਤਜ਼ਾਮ ਕੀਤਾ ਜਾਂਦਾ। ਇਹਨੂੰ ਇੰਨਾ ਕੁ ਮਤਲਬ ਅਸੀਂ ਉਹ ਜਿਹੜਾ ਨਾ, ਉਹ ਤੁਸੀਂ ਗੱਲ ਕਰਦੇ ਹੋ ਕਿ ਪਿੱਛੇ ਛੱਡ ਕੇ ਆਉਣਾ ਚਾਹੀਦਾ ਸੀ, ਅਸੀਂ ਪਿੱਛੇ ਛੱਡ ਕੇ ਆਉਣਾ ਤੇ ਬੜੀ ਦੂਰ ਦੀ ਗੱਲ, ਇਹਨੂੰ ਅੱਗੇ ਅਸੀਂ ਬਹੁਤ ਉੱਤੇ ਜਿਹੜਾ ਨਾ ਉਹ ਲੈ ਕੇ ਤਰਜੀਹ ਦੇ ਰਹੇ ਜੀ। ਹਾਂ। ਤੇ ਭੜੀ ਸਾਹਿਬ ਮੇਰੀ ਪਿਆਰੇ ਵੇਖਣ ਵਾਲਿਓ, ਚਾਚੇ ਹੁਣੀ ਜਿਹੜੀ ਗੱਲ ਕਰਦੇ ਨੇ, ਯਕੀਨਨ ਜਿਸ ਤਰ੍ਹਾਂ ਮੈਂ ਆਪਣੇ ਪ੍ਰੋਗਰਾਮ ਦੇ ਸ਼ੁਰੂ 'ਚ ਵੀ ਕਹਿੰਦਾ ਹੁੰਦਾ ਕਿ ਉਹ ਗੱਲਾਂ ਕਰਦੇ ਨੇ ਜਿਹੜਾ ਵੇਲਾ, ਜਿਹੜੀਆਂ ਆਪ ਬੀਤੀਆਂ ਇਹਨਾਂ ਦੇ ਨਾਲ ਹੋਈਆਂ, ਜਿਹੜੇ ਵੇਲੇ ਗੁਜ਼ਾਰ ਚੁੱਕੇ। ਅਤੇ ਦੂਸਰੀ ਗੱਲ ਜਿਹੜੀ ਤੁਸੀਂ ਕਰਦੇ ਪਏ ਹੋ ਕਿ ਤੁਸੀਂ ਅਨਪੜ੍ਹ, ਅਤੇ ਮੈਂ ਇਹ ਸਮਝਦਾ ਵਾਂ ਕਿ ਜਿਹੜੀਆਂ ਗੱਲਾਂ ਜੋ ਕੁਛ ਤੁਸੀਂ ਸਾਡੀ ਨਸਲ ਨੂੰ ਜਾਂ ਸਾਡੇ ਵੇਖਣ ਵਾਲਿਆਂ ਨੂੰ ਦਿੰਦੇ ਪਏ ਹੋ, ਉਹ ਇੱਕ PhD ਇੱਕ ਸਕਾਲਰ ਵੀ ਨਹੀਂ ਦੇ ਸਕਦਾ। ਕਿਉਂਕਿ ਕਿਤਾਬਾਂ ਦਾ ਜਿਹੜਾ ਇਲਮ ਹੁੰਦਾ ਨਾ, ਉਹਦੇ ਵਿੱਚ ਅਤੇ ਇੱਕ ਜਿਹੜਾ ਇਲਮ ਇਨਸਾਨ ਦੇ ਆਪਣੇ ਵਜੂਦ ਦੇ ਉੱਤੇ ਤਜਰਬੇ ਦੀ ਸੂਰਤ ਦੇ ਵਿੱਚ ਗੁਜ਼ਰ ਚੁੱਕਿਆ ਹੁੰਦਾ, ਉਹਦੇ 'ਚ ਬੜਾ ਫਰਕ ਹੁੰਦਾ। ਅਤੇ ਰਹੀ ਗੱਲ ਜਿਸ ਤਰ੍ਹਾਂ ਅਸੀਂ ਰਸਮੋ ਰਿਵਾਜ ਦੀ ਗੱਲ ਕਰਨੇ ਆ, ਅਤੇ ਵਾਕਈ ਇਸੇ ਤਰ੍ਹਾਂ ਕਿ ਬਹੁਤ ਸਾਰੇ ਰਸਮੋ ਰਿਵਾਜ ਐਸੇ ਕਿ ਜਿਨ੍ਹਾਂ ਨੂੰ ਸਾਨੂੰ 47 ਦੇ ਵਿੱਚ ਉੱਥੇ ਛੱਡ ਕੇ ਆਉਣਾ ਚਾਹੀਦਾ ਸੀ, ਲੇਕਿਨ ਅਸੀਂ ਨਾ ਸਿਰਫ ਉਹਨਾਂ ਨੂੰ ਇੱਥੇ ਲੈ ਕੇ ਆਏ, ਸਿਰਫ ਇੱਥੇ ਲੈ ਕੇ ਹੀ ਨਹੀਂ ਆਏ, ਉਹਨਾਂ ਨੂੰ ਅਸੀਂ ਬਕਾਇਦਾ ਆਪਣੀ ਜ਼ਿੰਦਗੀਆਂ ਦਾ ਹਿੱਸਾ ਬਣਾਇਆ। ਔਰ ਅਸੀਂ ਅੱਜ ਵੀ, ਸਾਡੀ ਜਿਹੜੀ ਨੌਜਵਾਨ ਨਸਲ ਆ, ਪੜ੍ਹੀ ਲਿਖੀ ਜਿਹੜੀ ਸਾਡੀ ਅੱਗੇ ਪੀੜ੍ਹੀ ਆ, ਉਹ ਵੀ ਇਹਦੇ ਉੱਤੇ ਜਿਹੜਾ ਵਾ ਨਾ ਉਹ ਪੂਰੀ ਤਰ੍ਹਾਂ ਉਹ ਘਰ ਬਣਦਾ। ਅਤੇ ਪੈਗਾਮ ਇਹੋ ਹੀ ਆ ਕਿ ਜਿਹੜੇ ਸਾਡੇ ਵੱਡੇ ਨੇ, ਜਿਹੜੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਬਕੌਲ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਵੀ ਨਹੀਂ ਹੈਗਾ। ਅਤੇ ਜੇ ਉਹਨਾਂ ਨੇ ਸਾਰੀ ਜ਼ਿੰਦਗੀ ਇਹਨਾਂ ਰਸਮੋ ਰਿਵਾਜ ਨੂੰ, ਇਹਨਾਂ ਜ਼ਿੱਦਬਾਜ਼ੀਆਂ ਨੂੰ, ਇਹਨਾਂ ਚੀਜ਼ਾਂ ਨੂੰ ਕਰਕੇ ਅੱਜ ਅਗਰ ਉਹ ਇਸ ਨਤੀਜੇ 'ਤੇ ਪਹੁੰਚੇ ਨੇ ਨਾ ਕਿ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ, ਅਤੇ ਫਿਰ ਕੋਈ ਫਾਇਦਾ ਨਹੀਂ ਹੈਗਾ। ਅਤੇ ਬਜਾਏ ਇਸ ਦੇ ਕਿ ਜਿਹੜੇ ਨੁਕਸਾਨ ਉਹ ਕਰ ਚੁੱਕੇ ਨੇ, ਅਸੀਂ ਵੀ ਕਰੀਏ, ਤੁਸੀਂ ਵੀ ਕਰੀਏ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖੋ, ਜਾਂਚੋ, ਸੋਚੋ, ਸਮਝੋ। ਔਰ ਹਾਂ, ਜਿਹੜੀਆਂ ਚੀਜ਼ਾਂ ਬਣਦੀਆਂ ਨੇ, ਅਗਰ ਕੋਈ ਅਜ਼ੀਜ਼ ਆ, ਕੋਈ ਦੋਸਤ ਆ, ਕੋਈ ਰਿਸ਼ਤੇਦਾਰ ਆ, ਉਹ ਬਿਮਾਰ ਹੋ ਗਿਆ, ਉਹਦੇ 'ਤੇ ਮਾੜਾ ਵਕਤ ਆ ਗਿਆ, ਉਹਦੇ 'ਤੇ ਮਾੜਾ ਵੇਲਾ ਆ ਗਿਆ, ਅਤੇ ਜਾਓ, ਉਹਦੇ ਵਾਸਤੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਨਾ, ਅਤੇ 2-4 ਲਫ਼ਜ਼ ਹਮਦਰਦੀ ਦੇ, 2-4 ਲਫ਼ਜ਼ ਉਹਦੇ ਨਾਲ ਤੁਸੀਂ ਮੁਹੱਬਤ ਦੇ ਬੋਲੋ, ਜਾਂ ਉਹਦੇ ਵਾਸਤੇ ਕੋਈ ਜੋ ਵੀ ਤੁਸੀਂ ਕਰ ਸਕਦੇ ਉਹ ਕਰੋ। ਅਤੇ ਜਦੋਂ ਉਹ ਇਸ ਦੁਨੀਆ ਤੋਂ ਚਲਾ ਜਾਂਦਾ, ਅਤੇ ਫਿਰ ਭਾਵੇਂ ਤੁਸੀਂ ਕੰਧਾਂ ਨੂੰ ਟੱਕਰਾਂ ਮਾਰੋ, ਭਾਵੇਂ ਤੁਸੀਂ ਆਪਣਾ ਸਿਰ ਜਿਹੜਾ ਉਹ ਕਿਸੇ ਗੱਡੀ ਥੱਲੇ ਜਾ ਕੇ ਦੇ ਦਿਓ ਉਹਦੇ ਨਾਂ 'ਤੇ, ਉਹਨੂੰ ਕੋਈ ਫਾਇਦਾ ਨਹੀਂ ਹੁੰਦਾ। ਅਤੇ ਭਾਵੇਂ ਤੁਸੀਂ ਲੱਖਾਂ ਰੁਪਈਏ ਉਹਦੇ ਨਾਂ ਦੇ ਉੱਤੇ ਇੱਧਰ ਉੱਧਰ ਜਿਹੜਾ ਵਾ ਉਹ ਖਰਚ ਖਰਾਬੇ ਕਰ ਦਿਓ। ਅਤੇ ਅੱਜ ਦੀ ਗੱਲ ਵੇਲੇ ਦੀ ਇਹੋ ਹੀ। ਅਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵਸਦੇ ਰਹੋ। ਅਤੇ ਇੱਕ ਛੋਟੀ ਜਿਹੀ ਅਰਜ਼ ਕਿ ਸਾਡਾ YouTube ਚੈਨਲ ਜਿਹੜਾ ਵਾ ਉਹਨੂੰ ਵੀ ਸਬਸਕ੍ਰਾਈਬ ਕਰੋ। ਅਗਰ ਸਾਡੀਆਂ ਗੱਲਾਂ, ਚਾਚੇ ਹੋਣਾਂ ਦੀਆਂ ਗੱਲਾਂ ਤੁਸੀਂ ਸਮਝਦੇ ਹੋ ਕਿ ਤੁਹਾਡੇ ਕਿਸੇ ਕੰਮ ਆ ਸਕਦੀਆਂ ਨੇ, ਔਰ ਅਸੀਂ ਕਿਸੇ ਚੰਗੇ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਹਾਂ, ਅਤੇ ਇਸ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਸਾਡਾ ਸਾਥ ਦੇਵੋ। ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਅਤੇ ਖਸੂਸੀ ਜਿਹੜਾ ਸਾਡਾ YouTube ਚੈਨਲ ਹੈ ਨਾ, ਉਹਨੂੰ ਵੀ ਸਬਸਕ੍ਰਾਈਬ ਕਰੋ, ਅਤੇ ਉਹਨੂੰ ਲਾਈਕ ਵੀ ਕਰੋ, ਅਤੇ ਆਪਣੇ ਕਮੈਂਟਸ ਵੀ ਦਿਆ ਕਰੋ।
ਦੁਨੀਆ ਦੇ ਜਿਸ ਕੋਨੇ ਤੇ ਵੀ ਰਹੋ, ਹੱਸਦੇ ਰਹੋ, ਵਸਦੇ ਰਹੋ, ਤੇ ਆਪਣੇ ਮੇਜ਼ਬਾਨ ਅਫਜ਼ਲ ਭੱਟੀ ਤੇ ਚਾਚੇ ਰਫੀਕ ਨੂੰ ਇਜਾਜ਼ਤ ਦੇਵੋ। ਰੱਬ ਰਾਖਾ।